अस्सलाम वालेकुम भाई जी, मैं जा रहा इस समय मंडी बहाउद्दीन, पंजाब का एक बड़ा वड्डा शहर, शेरां दा शहर जिन्होंने कहा जाता मंडी बहाउद्दीन। इस समय मैं खड़ा सालम इंटरचेंज से, ठीक है। इत्थों आपां मंडी नूं होना, उत्थे अपनी एक सहेली है, आपां उहनूं मिलना। सहेली मतलब भरा है अपना, एक बहुत प्यार वाला मुंडा, बड़ा वड्डा नाम है मंडी बहाउद्दीन दा, ते उहनूं मिलण चले आंगे। भरा दा डेरा, मंडी दी वस्सों, मंडी दी बोली, मंडी दे लोग और मंडी दा प्यार, ठीक है। और भरा साडा जिहड़ा साडी सहेली जिहड़ी है स्पैशली ओहदियां गल्लां बातां बड़ी चासब सी, तुसीं साडे नाल रवे आए। सो फाइनली बाबे असी हुंदे हमाउंदे सड़कां तो मंडी बहाउद्दीन पहुंच गए हैं। जिहड़ी सहेली दा नाम तुहाडे सामने लिया सी, मेरे नाल बैठी है, भरा मेरे नाल बैठा, प्यार भरा दा। तो आंदे ने कि मੱਝਾਂ ਦੀਆਂ ਭੈਣਾਂ ਹੁੰਦੀਆਂ ਨੇ ਤੇ ਭਰਾ ਵੀ ਪੰਜਾਬੀ ਲਈ ਕੰਮ ਕਰਦਾ ਹੈ ਤੇ ਅਸੀਂ ਵੀ ਪੰਜਾਬੀ ਲਈ ਕੰਮ ਕਰਦੇ ਹਾਂ। ਬੋਲੀ ਸਾਡੀ ਇੱਕ ਹੀ ਹੈ, ਲਹਿਜਿਆਂ ਦਾ ਫਰਕ ਹੋ ਸਕਦਾ ਬਿਲਕੁਲ। तो भाई होरी जटकी बोलते ने, ਅਸੀਂ ਮਾਝੀ ਮਾਲਵੀ ਸਾਡਾ ਤਾਂ ਮੁੜ ਕਈ ਕੁਝ ਰਲਿਆ ਹੋਇਆ ਜੇ ਰਲਿਆ ਮਿਲਿਆ ਹੋਈ ਅਸਲੇ ਅੱਗੇ ਸੀ। ਕਈ ਕਹਿੰਦੇ ਨੇ ਫਲਾਣੀ ਜ਼ਬਾਨ ਪੰਜਾਬੀ ਹੈ, ਬਸ ਲਹਿਜੇ ਚੇਂਜ ਨੇ, ਲਹਿਜਿਆਂ ਦਾ ਫਰਕ ਹੈ। ਸੋ ਆਜ਼ਾਦ ਹਸਨ ਗੋਂਦਲ ਸਾਹਿਬ ਭਾਈ ਉਹਨਾਂ ਦੇ ਕੋਲ ਬੈਠੇ ਆ ਤੇ ਭਾਈ ਯਾਰ ਇੱਕ ਮੈਂ ਪੁੱਛੂਆ ਤੁਹਾਡੇ ਤੋਂ ਗੱਲ ਕਿ ਮੰਡੀ ਅਸੀਂ ਆਏ ਆ। ਅੱਛਾ। ਤੇ ਅਸੀਂ ਜਾਂ ਹੈਡ ਫਕੀਰੀਆ ਤੋਂ ਲੰਘੇ ਨਾ, ਮੰਡੀ ਦੇ ਏਰੀਏ ਚ ਇੰਟਰ ਹੋਏ ਆ। ਅੱਛਾ। ਤੇ ਮਾਸ਼ਾਅੱਲਾ ਕੋਠੀਆਂ ਬੜੀਆਂ ਹੋਈਆਂ ਨੇ, ਥਾਂ ਸੱਜੇ ਖੱਬੇ ਜਿਹਦੇ ਨਜ਼ਰ ਘਮਾਓ ਲੱਲਾ ਪੈਸਾ ਲਾਇਆ ਹੋਇਆ। ਕੀ ਭਾਈ ਜੀ ਹੁਣ ਕੋਈ ਆਖੇ ਸ਼ੌਖੀ ਹੈ ਜਾਂ ਫੁਕਰੀ ਹੈ, ਜਿਵੇਂ ਵੀ ਆਖੇ, ਲੇਕਿਨ ਮੰਡੀ ਵਾਲਿਆਂ ਪੈਸੇ ਨੂੰ ਦੱਸ ਛੜਿਆ ਬਸ ਹੀ ਤੇਰਾ ਪਿਓ ਆ ਕਮਾਇਆ ਬੜਾ। ਉਹਦੇ ਸਾਰਿਆਂ ਨਾਲੋਂ ਵੱਡੀ ਗੱਲ ਨਾ ਸਰ ਜੀ, ਰਿਸਕ ਲਿਆ। ਜਿਹੜਾ ਰਿਸਕ ਹੈ ਨਾ, ਜਿੱਥੇ ਰਿਸਕ ਹੈ ਉੱਥੇ ਪੈਸਾ ਹੈ। ਕਿਉਂਕਿ ਨਾਰਮਲੀ ਲੀਗਲੀ ਵੀਜ਼ਾ ਲੈ ਕੇ ਜਾਓ ਨਾ, ਫਿਰ ਚੰਦ ਲੋਕ ਹੀ ਜਾ ਸਕਦੇ ਨੇ, ਡੰਕੀਆਂ ਲਾਈਆਂ ਉਹਦੇ ਵਿੱਚ। ਅਗਰ ਕਿਧਰੇ ਨਾ ਕਿਧਰੇ ਵੇਖੋ ਤੇ ਸਾਡੇ ਗੌਰਮੈਂਟ ਦਾ ਵੀ ਕਸੂਰ ਹੈ। ਅਗਰ ਹਾਲਾਤ ਖੁਸ਼ਹਾਲ ਹੋਣੇ ਤਾਂ ਕੋਈ ਬੰਦਾ ਯਾਰ ਆਪਣਾ ਮਾਂ ਪਿਓ ਪਿੰਡ ਗਰਾਂ ਛੱਡ ਕੇ ਨਹੀਂ ਜਾਂਦਾ। ਸੋਸ਼ਲ ਮੀਡੀਆ ਤੇ ਮਾਸ਼ਾਅੱਲਾ ਤੁਸੀਂ ਬੜੇ ਫੇਮਸ ਹੋ, ਵਾਇਰਲ ਹੋ, ਦੁਨੀਆ ਤੁਹਾਨੂੰ ਜਾਣਦੀ ਹੈ, ਪਰਲੇ ਪੰਜਾਬ ਵਾਲੇ ਵੀ ਜਾਣਦੇ ਨੇ ਬਿਲਕੁਲ, ਤੇ ਇਦੋਂ ਵਾਲੇ ਵੀ ਜਾਣਦੇ ਨੇ। ਤੇ ਇੱਕ ਸਵਾਲ ਮੈਂ ਸੋਸ਼ਲ ਮੀਡੀਆ ਦੇ ਵਾਲਿਆਂ ਤੋਂ ਪੁੱਛਣਾ ਹੈ ਕਿ ਕਿਵੇਂ ਮਤਲਬ ਸਬਬ ਕਿਵੇਂ ਬਣਿਆ ਕਿ ਬਸ ਇਵੇਂ ਚਲਾਉਂਦਿਆਂ ਜਾਂ ਬਸ ਸਪੈਸ਼ਲ ਸੋਚ ਕੇ ਆਇਆ ਕਿ ਮੈਂ ਨਹੀਂ ਅੰਜਰਾ ਸਾਹਿਬ ਨਾਲ ਪੰਜਾਬੀ ਜ਼ੁਬਾਨ ਵਿੱਚ ਵੀਡੀਓ ਪਾਉਣੀਆਂ ਨੇ ਜਾਂ ਪੰਜਾਬੀ ਲਿਬਾਸ ਵਿੱਚ ਵੀਡੀਓ ਪਾਉਣੀਆਂ ਨੇ? ਪਤਾ ਕੀ ਗੱਲ, ਮੈਂ ਤੁਹਾਨੂੰ ਦੱਸਣਾ, ਕੋਈ ਸੋਚ ਕੇ ਕੋਈ ਵੀ ਬੰਦਾ ਆਈ ਥਿੰਕ ਇੰਜ ਨਹੀਂ ਹੁੰਦਾ, ਕਿਉਂਕਿ ਅਸੀਂ ਉਮਰ ਹੀ ਨਾ ਏਡੀ, ਮਤਲਬ ਮੈਂ 17-18 ਸਾਲ ਦਾ ਜਿਸ ਵੇਲੇ ਸੋਸ਼ਲ ਮੀਡੀਆ ਵਿੱਚ ਨਾ ਆਇਆ। ਸਹੀ। ਲੇਕਿਨ ਉਸ ਤੋਂ ਪਹਿਲਾਂ ਆਪਣੇ ਪਿੰਡ ਵਿੱਚ ਕੋਈ ਅੱਲਾ ਗੁੱਲਾ ਹੋਵੇ ਉਹਦੇ ਵਿੱਚ ਨਾ ਅੱਗੇ ਹੋਵੇ ਦਾ ਹੀ। ਬਾਅਦ ਚ ਸਕੂਲ ਹਾਈ ਵਿੱਚ ਗਏ ਆ, ਉੱਥੇ ਬਜ਼ਮੇ ਅਦਬ ਹੋਣਾ ਜਾਂ ਕੋਈ ਕਿਸੇ ਕਿਸਮ ਦਾ ਇਵੈਂਟ ਹੋਣਾ, ਉਹਦੇ ਵਿੱਚ ਅੱਗੇ ਹੋਣਾ, ਮਤਲਬ ਹਿੱਸਾ ਲੈਂਦੇ ਰਹੇ ਆ। ਅੱਗੋਂ ਜੈਸੀ ਬੰਦੇ ਸੋਸ਼ਲ ਮੀਡੀਆ ਚੱਲ ਗਿਆ ਉਹ ਤੋਂ ਮੰਡ ਕੱਢ ਛੱਡ। ਔਰ ਇੱਕ ਗੱਲ ਹੈ, ਜੇ ਵੀ ਕੋਈ ਫੁੰਡਿਆਈ ਨਹੀਂ ਜਾਂ ਵਡਿਆਈ ਨਹੀਂ ਮੈਂ ਕਰਦਾ, ਕੋਈ ਮੰਨੇ ਜਾਂ ਨਾ ਮੰਨੇ, ਬੜੇ ਮੁੰਡੇ ਇਸ ਚੀਜ਼ ਨੂੰ ਤਸਲੀਮ ਕਰਦੇ। ਮੈਂ ਜਿਵੇਂ ਸੋਸ਼ਲ ਮੀਡੀਆ ਇਸਤੇਮਾਲ ਸ਼ੁਰੂ ਕੀਤਾ ਹੈ ਨਾ, ਸਾਡੇ ਮੁੰਡੇ ਜਕਦੇ ਆਣ, ਸ਼ਲਵਾਰ ਕਮੀਜ਼ ਚਾਦਰਾ ਪੱਗ ਬਣ ਕੇ ਨਾ, ਹੌਲੀ ਹੌਲੀ ਟ੍ਰੈਂਡ ਸੈਂਡ ਕੀਤਾ। ਯੂਰਪ ਵਿੱਚ ਚਾਦਰੇ ਬਣ ਕੇ ਨਾ ਮੈਂ ਆਪਣਾ ਸ਼ਾਪਿੰਗ ਸੈਂਟਰ ਟੁਰ ਜਾਂਦਾ ਸੀ। ਇਸ ਗੱਲ ਤੇ ਮੈਂ ਆ ਰਿਹਾ ਕਿ ਜਿਵੇਂ ਸੋਸ਼ਲ ਮੀਡੀਆ ਤੇ ਆਏ ਹੋ ਤਾਂ ਆਪਣੇ ਅੱਜ ਤੋਂ ਮੇਰਾ ਖਿਆਲ ਹੈ ਕੋਈ 20-30 ਸਾਲ ਪਿੱਛੇ ਚਲੇ ਜਾਈਏ ਨਾ, ਜਾਂ 40 ਸਾਲ, ਉੱਥੋਂ ਇਹ ਕੰਮ ਸ਼ੁਰੂ ਹੋਇਆ ਕਿ ਜ਼ਿਆਦਾ ਜਨਰਲ ਜ਼ਿਆਦਾ ਦੌਰ ਤੋਂ ਕਿ ਪੰਜਾਬੀ ਪਿੰਡੂਆਂ ਦੀ ਜ਼ੁਬਾਨ ਹੈ, ਪੰਜਾਬੀ ਲਿਬਾਸ ਜਿਹੜਾ ਉਹ ਪੱਗ ਨੂੰ ਵੇਟਰਾਂ ਦੇ ਸਿਰਾਂ 'ਤੇ ਰੱਖ ਕੇ ਹੋਟਲਾਂ 'ਚ ਲਾਇਆ ਗਿਆ। ਬਿਲਕੁਲ। ਲੇਕਿਨ ਤੁਸੀਂ ਬਾਹਰ ਗਏ ਹੋ, ਆਪਣਾ ਵਤਨ ਛੱਡਿਆ, ਪੰਜਾਬ ਛੱਡਿਆ, ਉੱਥੇ ਜਾ ਕੇ ਵੀ ਤੁਸੀਂ ਆਪਦਾ ਵਿਰਸਾ ਨਹੀਂ ਛੱਡਿਆ ਨਾ। ਇਹਦੇ ਵਿੱਚ ਮਤਲਬ ਉੱਥੇ ਜਾ ਕੇ ਤੋਂ ਬੜਾ ਇੱਕ ਚੀਜ਼ ਤੋਂ ਤੁਸੀਂ ਦੂਰ ਹੁੰਦੇ ਹੋ ਨਾ, ਜ਼ਿਆਦਾ ਖਿੱਚ ਪਈ। ਜੇ ਖਿੱਚ ਪਈ ਫਿਰ ਆਪਣਾ ਲਿਬਾਸ ਪਾ ਕੇ ਵੀਡੀਓ ਬਣਾਈਆਂ, ਅੱਗੋਂ ਆਪਣੇ ਬੰਦਿਆਂ ਰਿਸਪੌਂਸ ਬੜਾ ਵਧੀਆ ਦਿੱਤਾ, ਪਸੰਦ ਕੀਤੀਆਂ। ਔਰ ਮੈਂ ਆਪਣੇ ਡਿਸਟ੍ਰਿਕਟ 2-3 ਡਿਸਟ੍ਰਿਕਟ ਜਿਹੜੇ ਮੰਡੀ ਬਹਾਉद्दीन, ਸਰਗੋਦਾ, ਗੁਜਰਾਤ, ਇੱਥੋਂ ਦੇ ਮੁੰਡਿਆਂ ਇਤਨਾ ਅੱਛਾ ਰਿਸਪੌਂਸ ਦਿੱਤਾ ਔਰ ਖੁਦ ਵੀਡੀਓ ਬਣਾਉਣ ਲੱਗ ਪਏ। ਹੁਣ ਤੁਸੀਂ ਟਿਕਟੋਕ ਵੇਖੋ ਨਾ, यूरोप दी इटली दी हर बंदा अच्छे ड्रेसिंग सलवार कमीज कुर्ता पग बन के आउंदा पग बन के आउंदा बिल्कुल। एक मैं होर तुहाडे जिले बारे गल नोट कीती मंडी बारे। हाँ जी अगे सोशल मीडिया राही भी नोट करते रहीदा लेकिन अज भी मैं आया ना ते अगर इस मैं अगे सफर करना लाहौर जाना या कितें होर जाइए ना तो राह च किसी बंदे नूं डक के राह पूछना है वो बंदा उर्दू च बोलता है यहाँ से राइट होके वहां से खब्बे हो जाना गुलाबी उर्दू टाइप
ਇਹ ਸੋਸ਼ਲ ਮੀਡੀਆ ਤੇ ਵੀ ਨੋਟ ਕੀਤਾ ਸੀ ਕਿ ਮੰਡੀ ਵਾਲੇ ਚਾਹੇ ਇਸਲਾਮਾਬਾਦ 'ਚ ਬੈਠੇ ਨੇ ਚਾਹੇ ਯੂਰਪ ਵਿੱਚ ਬੈਠੇ, ਬਿਲਕੁਲ ਜ਼ਬਾਨ ਨਹੀਂ ਛੱਡਦੇ। ਇਹਦੇ ਵਿੱਚ ਮੈਂ ਜ਼ਬਾਨ ਨਹੀਂ ਛੱਡਦੇ। ਮਤਲਬ ਮੈਂ ਸਵਾਲ ਪੂਰਾ ਕਰਨਾ ਕਿ ਅਸੀਂ ਮੇਰੇ ਇੱਥੇ ਚੋਂ ਜਾਂ ਮੇਰੇ ਇਲਾਕੇ ਚੋਂ ਕੋਈ ਬੰਦਾ ਮਤਲਬ 4 ਪੈਸੇ ਆ ਜਾਂਦੇ, ਛਿੱਲੂ 4 ਆ ਜਾਂਦੀਆਂ, ਸ਼ਹਿਰ 'ਚ ਮੂਵ ਹੋ ਜਾਂਦੇ ਨੇ, ਨਾਲ ਹੀ ਉਹਨਾਂ ਦਾ ਲਾਈਫ ਸਟਾਈਲ ਤਾਂ ਚੇਂਜ ਹੁੰਦਾ ਹੀ ਹੁੰਦਾ ਜ਼ਬਾਨ ਵਿੱਚ, ਪਰ ਮੰਡੀ ਦੀ ਨਹੀਂ ਹੁੰਦੀ। ਇਹ ਖਾਸ ਗੱਲ ਕੀ ਹੈ ਬਾਈ? ਮੈਂ ਦੱਸਣਾ ਇਹਦੇ ਵਿੱਚ ਇੱਕ ਚੀਜ਼ ਮੈਂ ਆਖਾਂ ਦਾ, ਕੌਨਫੀਡੈਂਸ ਨਹੀਂ ਜਿਹੜਾ, ਜਿਸ ਬੰਦੇ 'ਚ ਕੌਨਫੀਡੈਂਸ ਨਹੀਂ ਨਾ ਸੱਚ ਕਮਤਰੀ ਦਾ ਸ਼ਿਕਾਰ ਹੋ ਜਾਂਦਾ ਯਾਰ, ਫਲਾਣੇ ਬੰਦੇ ਨਾਲ ਬਾਣਾ ਉਸ ਪੈਂਟ ਪਾਈ ਇੰਜ ਇਹ ਉਹ। ਸਾਡੇ ਬੰਦੇ ਜੱਟ ਜੱਫਨ ਜਿੱਥੇ ਵੀ ਹੋਣ ਦੇ ਨਾ, ਕੌਨਫੀਡੈਂਸ ਹੈ ਆਪਣੀ ਗੱਲਬਾਤ ਖਰੀ ਕਰਨੀ, ਸ਼ਲਵਾਰ ਕਮੀਜ਼ ਪਾਣੀ ਹੈ, ਰਾਹ ਕੜਾ ਔਰ ਇਹ ਕੋ ਨਹੀਂ ਹੈ। ਸਾਨੂੰ ਵੀ ਕਈ ਵਾਰੀ ਮਹਿਸੂਸ ਹੁੰਦਾ ਕਈ ਬੰਦੇ ਆਉਂਦੇ ਨੇ ਪਿੰਡੂ ਨੇ ਜਾਂ ਜਾਇਲ ਨੇ, ਲੇਕਿਨ ਹਕੀਕਤ ਵਿੱਚ ਅਸੀਂ ਜੋ ਹਾਂ ਉਹ ਹਾਂ ਓਰੀਜਨਲ ਹਾਂ। ਇੱਕ ਹੋਰ ਚੀਜ਼ ਮੈਂ ਵੇਖਣਾ ਭਾਈਜਾਨ, ਤੁਸੀਂ ਬਾਹਰ ਰਹੇ ਹੋ, ਮੈਂ ਵੀ ਕਾਫੀ ਅਰਸਾ ਬਾਹਰ ਰਹਿ ਕੇ ਆਇਆ। ਬਿਲਕੁਲ। ਜਿਹੜੀਆਂ ਬਾਹਰ ਦੀਆਂ ਕੌਮਾਂ ਨੇ, ਜਿਨ੍ਹਾਂ ਮੁਲਕਾਂ 'ਚ ਅਸੀਂ ਜਾਂਦੇ ਹਾਂ, ਤੁਸੀਂ ਯੂਰਪ ਵਿੱਚ ਗਏ, ਇਟਲੀ ਵਿੱਚੋਂ, ਤੇ ਮੈਂ ਅਰਬਾਂ 'ਚ ਹੋ ਕੇ ਆਇਆ, ਇੱਕ ਦੋ ਹੋਰ ਮੁਲਕਾਂ 'ਚ, ਤਾਂ ਉੱਥੇ ਜਾ ਕੇ ਸਾਨੂੰ ਉਹਨਾਂ ਮੁਲਕਾਂ 'ਚ ਰਹਿ ਕੇ ਉਹਨਾਂ ਦੀ ਜ਼ਬਾਨ ਸਿੱਖਣੀ ਪੈਂਦੀ। ਬਿਲਕੁਲ ਹਨਾ, ਬਿਲਕੁਲ। ਉਹ ਸਾਡੀ ਨਹੀਂ ਸਿੱਖਦੇ, ਕੋਈ ਸਾਡਾ ਵਰਕਰ ਅਸੀਂ ਇਹਦੀ ਸਿੱਖੀਏ, ਮਤਲਬ ਸਾਨੂੰ ਉਹਨਾਂ ਦੀ ਸਿੱਖਣੀ ਪੈਂਦੀ ਤੇ ਅਸੀਂ ਉਹ ਸਿੱਖਨੇ ਆ। ਮਤਲਬ ਇੱਥੋਂ ਇਹ ਚੀਜ਼ ਦਾ ਨਜ਼ਾਰਾ ਹੁੰਦਾ ਕਿ ਉਹ ਲੋਕ ਜਿਹੜੇ ਬਾਹਰ ਬੈਠੇ ਨੇ, ਉਹ ਬਾਹਰ ਦੇ ਮੁਲਕ ਨੇ, ਜਰਮਨ ਨੇ, ਅਰਬ ਨੇ, ਚਾਈਨਾ, ਜਾਪਾਨ, ਉਹ ਆਪਣੀ ਜ਼ਬਾਨ ਤੇ ਆਪਣੇ ਵਸੇਬ ਨਾਲ ਕਿਵੇਂ ਜੁੜੇ ਹੋਏ ਨੇ। ਇੰਝ ਗੱਲ ਅਸੀਂ ਆਪਣੀ ਬੋਲੀ ਤੋਂ ਜ਼ਬਾਨ ਤੋਂ ਦੂਰ ਹੁੰਦੇ ਜਾਂਦੇ ਹਾਂ। ਹੁਣ ਉੱਥੇ ਵੀ ਨਾ ਜਿਵੇਂ ਸਾਡੇ ਲਹਿਜੇ ਨਾ ਬੋਲੀ ਦੇ, ਉੱਥੇ ਵੀ ਹਰ ਸ਼ਹਿਰ ਦਾ ਹਰ ਜ਼ਿਲ੍ਹੇ ਦਾ ਲਹਿਜਾ ਹੈ ਆਪਣਾ, ਲੇਕਿਨ ਉਹ ਬੰਦੇ ਬੋਲਦੇ ਨੇ, ਕੋਈ ਉਹਨਾਂ ਨੇ ਇਹਦੇ ਵਿੱਚ ਝਿਜਕ ਨਹੀਂ ਹੈ। ਯਾਰ ਇੱਕ ਛੋਟੀ ਜਿਹੀ ਮਿਸਾਲ, ਚਾਈਨੀ ਨਹੀਂ ਚਾਈਨੀ, ਹਾਂਜੀ, ਉਹਨਾਂ ਨੇ 1% ਵੀ ਨਹੀਂ ਕੋਈ ਇੰਗਲਿਸ਼ ਉਹਨਾਂ ਨੂੰ ਆਉਂਦੀ ਜਾਂ ਨਹੀਂ ਆਉਂਦੀ। A to Z ਚਾਈਨੀ। ਮੈਂ A to Z ਉਹ ਰੈਸਟੋਰੈਂਟ 'ਚ ਕੰਮ ਕਰਦਾ ਜੀ, ਉੱਥੇ ਹਰ ਕੰਟਰੀ ਦਾ ਬੰਦਾ ਹੁੰਦਾ ਹੈ। ਚਾਈਨੀਆਂ ਨਹੀਂ, ਉਹਨਾਂ ਨੂੰ ਸਾਨੂੰ ਜ਼ਰੂਰਤ ਨਹੀਂ, ਉਹ ਆਂਦੇ ਸਾਨੂੰ ਜ਼ਰੂਰਤ ਨਹੀਂ ਇਹਨਾਂ ਜ਼ਬਾਨਾਂ ਦੀ। ਉਹ ਇਹ ਚੀਜ਼ ਨਾ ਕਿਸੇ ਨੇ ਕਿਹਾ ਸੀ ਕਿ ਅਗਰ ਤੁਸੀਂ ਕਿਸੇ ਕੌਮ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹੋ ਨਾ, ਕਿਸੇ ਬਾਦਸ਼ਾਹ ਨੇ ਗੱਲ ਕੀਤੀ ਸੀ ਤੇ ਉਹਨੇ ਕਿਹਾ ਸਭ ਤੋਂ ਪਹਿਲਾਂ ਤੁਸੀਂ ਉਹਦਾ ਜਿਹੜਾ ਵਿਰਸਾ ਹੈ ਨਾ ਉਹ ਕਲੰਕਿਤ ਕਰ ਦਿਓ, ਮਤਲਬ ਗੰਦਾ ਕਰ ਦਿਓ। ਜਿਵੇਂ ਅਸੀਂ ਅੱਜ ਦੋੜੇ ਆਖਨੇ ਆ ਜਾਂ ਮਾਈਏ ਆਖਨੇ ਆ, ਇਹ ਸਾਡਾ ਵਿਰਸਾ ਹੈ, ਬਿਲਕੁਲ ਵਿਰਸੇ ਦੀਆਂ ਚੀਜ਼ਾਂ ਨਾ, ਇਹਨੂੰ ਮਾੜਾ ਆਖਤਾ ਤੇ ਉਹਦੀ ਬੋਲੀ ਕੌਮ ਦੀ ਖੋਲੋ। ਬਿਲਕੁਲ, ਜਿਵੇਂ ਸਾਡੀ ਪੰਜਾਬੀ ਖੋਲੀ, ਸਕੂਲਾਂ 'ਚ ਕੋਈ ਨਹੀਂ, ਕਾਲਜਾਂ 'ਚ ਕੋਈ ਨਹੀਂ, ਪਿਛੋਕੜ ਸਾਡਾ ਖਤਮ ਕੀਤਾ ਗਿਆ, ਪਿਛੋਕੜ ਸਾਡਾ ਖਤਮ। ਇਹਦੇ ਸਾਰਿਆਂ ਨਾਲੋਂ ਵੱਡਾ ਸੱਚੀ ਗੱਲ ਜਿਹੜੀ ਹੈ ਨਾ, ਕਸੂਰ ਸਾਡਾ ਆਪਣਾ ਇਹ ਗੱਲ। ਔਰ ਮੈਂ ਨਾ ਹੁਣ ਤੁਸੀਂ ਮੈਂ ਨਾ ਸਾਡੇ ਨਾਰਮਲ ਘਰਾਂ ਵਿੱਚ ਵੀ ਬੱਚੇ ਆਪਣੇ ਜਿਹੜੇ ਨੇ ਉਹਨਾਂ ਨੂੰ ਮਤਲਬ ਉਰਦੂ ਬੁਲਾਉਂਦੇ ਨੇ। ਇਹ ਚੀਜ਼ ਦੇਖੋ ਨਾ, ਸਮਝ ਇੱਕ ਨਾ, ਲੇਕਿਨ ਇਹ ਮੈਂ ਨਾ ਸਭ ਤੋਂ ਵੱਡੀ ਸਾਡੀ ਹਾਰ ਇਹ ਚੀਜ਼ ਹੈ, ਕਮਜ਼ੋਰੀ ਹੈ ਸਾਡੀ। ਸਾਡਿਆਂ ਬੰਦਿਆਂ ਸਮਝ ਲਿਆ, ਮਤਲਬ ਸਮਝ ਨਹੀਂ ਲਿਆ, ਜਿਵੇਂ ਕਿਸੇ ਵਰਕ ਕੀਤਾ ਨਾ, ਇਹ ਪਿੰਡੂ ਨੇ ਜਾਇਲ ਨੇ ਜ਼ਬਾਨ ਜਿਹੜੀ ਹੈ ਜੱਲੀ ਪਿੰਡੂਆਂ ਦੀ ਹੈ, ਸਾਡਿਆਂ ਬੰਦਿਆਂ ਜ਼ਿਹਨ 'ਚੋਂ ਚੀਜ਼ ਬਿਠਾ ਲਈ ਹੈ ਬਾਈ, ਵਾਕਈ ਉਹਦੇ ਤੇ ਅਮਲ ਵੀ ਕਰ ਰਹੇ ਨੇ, ਅਮਲ ਵੀ ਕਰ ਰਹੇ ਨੇ। ਫਿਲਮਾਂ 'ਚ, ਡਰਾਮਿਆਂ 'ਚ, ਟੀਵੀ 'ਚ ਇਹ ਚੀਜ਼ਾਂ ਵਿਖਾਈਆਂ ਗਈਆਂ ਨੇ। ਜਿਹੜਾ ਗੰਦਾ ਲੁੱਚਾ ਕਿਰਦਾਰ ਹੋਣਾ ਉਹ ਪੰਜਾਬੀ ਨੇ, ਜਾਂ ਨੌਕਰ ਹੈ ਉਹ ਪੰਜਾਬੀ ਬੋਲ ਰਿਹਾ। ਮੈਂ ਨਾ ਗੱਲ ਇੱਕ ਐਡ ਕਰਾਂ ਦਾ ਜੀ, ਅਕਸਰ ਡਰਾਮਾ ਸੀਰੀਅਲ ਜਿਹੜੇ ਮੈਂ ਬੜਾ ਖੁਦ ਮਤਲਬ ਨਾ ਮੁਤਨਫਰ ਇਹਨਾਂ ਤੋਂ, ਸਾਡਾ ਜਿਹੜਾ ਡਰਾਮਾ ਇੰਡਸਟਰੀ ਹੈ ਨਾ, ਇਹਨਾਂ ਕੋਈ ਕਰੈਕਟਰ ਦੇਣਾ ਹੋਵੇ ਨਾ, ਬੈਡ ਕਰੈਕਟਰ, ਮਾੜਾ ਕਿਰਦਾਰ ਵਿਲਨ ਦਾ, ਉਹ ਪਿੰਡ ਦਾ ਚੌਧਰੀ ਬਣਾ ਦੇਣ ਦੇ, ਉਹ ਪਿੰਡ ਦਾ ਚੌਧਰੀ ਜੀ, ਉਹ ਮਸਕੀਨਾਂ ਨੂੰ ਮਾਰਦਾ। ਚੀਜ਼ਾਂ ਇਹ ਹੋਣ ਦੀਆਂ, ਲੇਕਿਨ ਇਹ ਉਦੋਂ ਜਿਹਦੇ ਜ਼ਗੀਰਦਾਰਾਂ ਨਾਲ ਨਿਜ਼ਾਮ ਹੈ, ਉਹ ਪੰਜਾਬ ਚੋਂ ਬਾਹਰ, ਸਿੰਧ ਚੋਂ। ਪੰਜਾਬ ਵਿੱਚ ਅਸੀਂ ਸਹੁੰ ਚਾ ਗਏ ਨੇ, ਸਾਡਾ ਜਿਹੜਾ ਕੰਮ ਕਰਨ ਵਾਲਾ ਮੁਲਾਜ਼ਮ ਹੁੰਦਾ ਹੈ ਨਾ, ਅਕਸਰ ਉਹ ਪਿੰਡ ਦੇ ਹੀ ਹੁੰਦੇ ਨੇ। ਜੇ ਵੱਡਾ ਤੁਹਾਨੂੰ ਚਾਚਾ ਕਰਕੇ ਬੁਲਾਈਦਾ, ਆਣੀ ਹੈ ਤੁਹਾਨੂੰ ਭਰਾ ਕਰਕੇ ਬੁਲਾਈਦਾ, ਨਿੱਕਾ ਤੁਹਾਨੂੰ ਪੁੱਤਰ ਕਰਕੇ ਬੁਲਾਉਂਦੇ ਨੇ। ਔਰ ਸਹੁੰ ਲੱਗੇ ਸਾਡੇ ਨਾਲ ਚੰਗੇਰੀ ਤੇ ਬਹਿ ਕੇ ਵੀ ਰੋਟੀ ਖਾ ਲੈਂਦੇ ਨੇ, ਬਿਲਕੁਲ। ਸਮਝ ਆਈਏ? ਹਾਲਾਂਕਿ ਪੰਜਾਬ 'ਚ ਸਿਸਟਮ ਕੋਈ ਨਹੀਂ ਜਿਹੜਾ ਵਿਖਾਇਆ ਗਿਆ, ਉਹ ਚੀਜ਼ਾਂ ਹੈ ਨਹੀਂ, ਲੇਕਿਨ ਉਹਨਾਂ ਉਹ ਸ਼ੋਅ ਕੀਤਾ ਗਿਆ ਪੰਜਾਬ ਜਿਹੜੇ ਬੰਦੇ ਨੌਕਰਾਂ ਨਾਲ ਇੰਝ ਕਰਦੇ ਨੇ, ਇਹ ਕਰਦੇ, ਇਹ ਸਭ ਫੇਕ। ਅਕਸਰ ਤੁਸੀਂ ਵੇਖਿਆ ਹੋਣਾ ਜਿਹੜੇ ਪੜ੍ਹੇ ਲਿਖੇ ਬੇਵਕੂਫ ਨੇ ਨਾ, ਜਿਹੜੇ ਖੁਦ ਨੂੰ ਇੰਗਲਿਸ਼ ਮੀਡੀਅਮ ਜਾਂ ਆਖਦੇ ਨੇ, ਇਹਨਾਂ ਜਿਹੜੇ ਹੋਮ ਮੇਡ ਮਤਲਬ ਘਰ 'ਚੋਂ ਕੰਮ ਕਰਨ ਵਾਲੀ ਹੁੰਦੀ, ਉਹਨਾਂ ਨਾਲ ਲੈ ਜਾਂਦੇ ਨੇ। ਆਪ ਰੈਸਟੋਰੈਂਟ ਤੇ ਖਾਣਾ ਤੇ ਉਹਨਾਂ ਬੈਠਣਾ ਸਾਈਡ ਤੇ, ਅਕਸਰ ਵੀਡੀਓ ਤੁਸੀਂ ਵੇਖੀਆਂ, ਜਾਂ ਆਪਣੇ ਬੱਚੇ ਦੇ ਟੁਆਇਜ਼ ਲੈਣੇ ਤੇ ਜਗ੍ਹਾ ਕੋਈ ਤੇ ਉਹ ਡਿੱਗੀ ਵਿੱਚ ਬੈਠਣਾ, ਟੁਆਇਜ਼ ਹੱਥ ਜੋੜੀ 'ਚ ਰੱਖ ਕੇ। ਸਮਝ ਆਈਏ? ਅਸਲ ਬਗੈਰਤੀ ਉਹ ਲੋਕ ਕਰਦੇ ਨੇ, ਲੇਕਿਨ ਖਾਤੇ ਪੰਜਾਬੀਆਂ ਦੇ ਪੈ ਗਿਆ। ਸਾਡੇ ਕੋਲੋਂ ਸਾਡੀ ਬੋਲੀ ਵੀ ਖੋਈ ਗਈ, ਵਿਰਸਾ ਵੀ ਖੋਇਆ ਗਿਆ, ਬਿਲਕੁਲ। ਔਰ ਉਹੀ ਗੱਲ ਆ ਗਈ ਕਿ ਕਿਸੇ ਕੌਮ ਨੂੰ ਗੁਲਾਮ ਕਰਨਾ ਤਾਂ ਉਹਦਾ ਵਿਰਸਾ ਖੋਲੋ ਤੇ ਬੋਲੀ ਖੋਲੋ। ਲੇਕਿਨ ਇਨਸ਼ਾਅੱਲਾ ਸਰਵਾਈਵ ਕਰ ਰਹੇ ਹਾਂ, ਹੌਲੀ ਮਿਹਨਤ ਹੈ, ਐਫਰਟ ਹੈ। ਤੇ ਸਾਡੀ ਸਾਰੇ ਯੰਗ ਮੁੰਡੇ ਜਿੰਨੇ ਵੀ ਰਿਕੁਐਸਟ ਹੈ ਤੁਹਾਡੀ ਸਾਰਿਆਂ ਅੱਗੇ, ਮਤਲਬ ਝਿਜਕਿਆ ਸ਼ਰਮਾਇਆ ਨਾ ਕਰੋ, ਸਮਝੇ ਆਪਣੇ। ਅਸੀਂ ਹਾਲੇ ਇੱਥੇ ਵਿਆਹ ਤਈਆਂ ਮੰਡੀ ਬਹਾਉਦੀਨ ਤੇ ਵਿਆਹ ਹਾਲੇ ਚੱਲ ਰਿਹਾ, ਮੁੱਕਿਆ ਨਹੀਂ ਹੈ। ਸੋ ਆਪਣੇ ਭਰਾ ਨੇ ਇੱਥੇ ਲਾੜੇ ਨੂੰ
ਇਨਵਾਈਟ ਕਰਨਾ ਹੈ ਆਪਣੇ ਡੇਰੇ ਤੇ ਉਹਨਾਂ ਨੇ ਉਹਨਾਂ ਵਾਸਤੇ ਸਪੈਸ਼ਲ ਇੱਥੋਂ ਦੇ ਲੋਕ ਗਾਇਕ ਜਿਹੜੇ ਨੇ ਉਹ ਸੱਦੇ ਹੋਏ ਨੇ। ਅੱਜ ਮੰਡੀ ਬੋਲਦੀ ਦਾ ਇਲਾਕਾਈ ਗਾਉਣ ਸੁਣਾਵਾਂ ਤੇ ਗੱਲ ਜੀ ਯਾਰ ਦੇ ਵਿਆਹ ਦੀ ਸ਼ਾਦੀ ਤੇ। ਹਾਂਜੀ ਤੇ ਉਹ ਵੀ ਮੈਂ ਦੱਸ ਰਿਹਾ ਕਿ ਲੋਕ ਗਾਇਕ ਜਿਹੜੇ ਨੇ ਸਾਡੇ ਇੱਥੋਂ ਸਾਡੇ ਵਸੇਬ ਦੇ ਉਹ ਆਏ ਹੋਏ ਨੇ, ਉਹ ਵੀ ਸੁਣਾਉਂਦੇ ਆ ਤੁਹਾਨੂੰ। ਤੇ ਲਾੜਾ ਸਾਹਿਬ ਆ ਰਹੇ ਨੇ ਤੇ ਉਹਨਾਂ ਨੂੰ ਵੈਲਕਮ ਕਰਨ ਲਈ ਫਿਰ ਗੇਟ ਤੇ ਖੜਦੇ ਆ ਤੇ ਫਿਰ ਆਉਂਦੇ ਆ ਤਾਂ ਬਾਕੀ ਗੱਲਬਾਤ ਕਰਦੇ ਆ। ਇੱਥੇ ਲੋਕ ਗਾਇਕ ਚੱਲ ਰਿਹਾ ਉੱਥੇ ਨਾਲ ਨਾਲ ਜਿਹੜਾ ਸਾਡਾ ਕਲਚਰ ਹੈ ਖਾਣ ਪਕਾਉਣ ਵਾਲਾ ਉਹ ਵੀ ਨਾਲ ਕਿਉਂਕਿ ਪੰਜਾਬੀਆਂ ਨੂੰ ਬੜਾ ਖਾਣ ਪੀਣ ਦਾ ਹੀ ਹੁੰਦਾ ਤੇ ਕੀ ਨਿਕਲ ਰਿਹਾ ਆਪਾਂ ਦੇਖ ਲੈਂਦੇ। ਸੀਰਾ ਤੇ ਮੈਦਾ ਮੁੱਦਾ ਘੋਲਿਆ ਪਿਆ, ਜਲੇਬੀਆਂ ਦਾ ਕੰਮ ਚੱਲ ਰਿਹਾ, ਜਲੇਬੀਆਂ ਕੱਢਣ ਐਂ ਕਰਾਰੀਆਂ ਫੁੱਲ। ਸੋ ਬਾਕੀ ਗੱਲਬਾਤ ਕਰਦੇ ਆ ਆਪਾਂ। ਆਪਣੇ ਮਹਿਮਾਨ ਪ੍ਰਾਹੁਣੇ ਆਪਣੇ ਪੁੱਜਦੇ ਆ ਇੱਥੇ ਤਾਂ जनाब आजा काफिला आ रहा जनाब, क्या बात है तू गड्डी साथ जनाब, क्या बात रखी मेरे को बोल पाट लो 5 7 10 ਉਹ ਸੱਚ ਸੱਚ ਜਾਨ ਸਪੀਕਰ ਆਨ ਕਰਕੇ ਤੇ ਨਾ ਲਿਖਾਣੇ ਕੋਈ ਨਾ ਬੋਲੇ ਪੈਰੋਂ ਨਾ ਕੱਢੀਆਂ ਤੇ ਪਰ ਸਾਹਮਣੇ ਉਹਦੇ ਪਰ ਲਵਾਏ ਆਪ सोनी